ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 4 ਫਰਵਰੀ 2014 22 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਖਾਸ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਹਾਂਜੀ, ਅੱਜ ਤਾਂ ਇੰਕਸ਼ਾਫਾਂ ਦਾ ਦਿਨ ਹੈ। ਇੰਕਸ਼ਾਫ ਦਾ ਮਤਲਬ ਹੁੰਦਾ ਹੈ ਕਿ ਭੇਦ ਦਾ ਪ੍ਰਗਟਾਵਾ ਕਰਨਾ ਜੀ। ਸੋ ਜਿਹੜੀਆਂ ਦੋ ਖਬਰਾਂ ਅੱਜ ਪਿਛਲੇ ਆਲਮੋਸਟ 48 ਘੰਟੇ ਤੋਂ ਹੀ ਦੁਨੀਆ ਭਰ ਦੇ ਸਿੱਖ ਮੀਡੀਆ ਨਾਲ ਵੀ ਔਰ ਈਵਨ BBC ਦੀ ਵੀ ਪ੍ਰਮੁੱਖ ਉਹਨਾਂ ਚੋਂ ਇੱਕ ਖਬਰ ਹੈ ਜੀ। ਉਹਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਇੰਗਲੈਂਡ ਦੇ ਵਿੱਚ ਆਰਕਾਈਵਸ ਚੋਂ ਉਹਨਾਂ ਦੇ 2 ਡਾਕੂਮੈਂਟ ਡੀਕਲਾਸੀਫਾਈ ਹੋਏ ਸਨ, ਜਿਨ੍ਹਾਂ ਦੀ ਚਰਚਾ ਪਿਛਲੇ ਮਹੀਨੇ ਜਨਵਰੀ ਦੇ ਮਹੀਨੇ ਕਾਫੀ ਰਹੀ ਜੀ। ਔਰ ਉਹਨਾਂ ਦੇ ਮੁਤਾਬਕ ਇਹ ਸੀ ਕਿ ਮਾਰਗਰੇਟ ਥੈਚਰ ਇੰਗਲੈਂਡ ਦੀ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਦੇ ਕਹਿਣ ਤੇ ਆਪਣੀ SSA ਯੂਨਿਟ, ਜਿਹੜੀ ਕਿ ਉਹਨਾਂ ਦੀ ਫੌਜ ਦੀ ਸਪੈਸ਼ਲ ਰੈਜੀਮੈਂਟ ਹੈ ਜੀ, ਉਸ ਦੇ ਇੱਕ ਆਲਾ ਅਫਸਰ ਨੂੰ ਭੇਜਿਆ ਸੀ ਫਰਵਰੀ ਦੇ ਮਹੀਨੇ ਦਿੱਲੀ 'ਚ ਜੀ, ਜਿਸ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਯੋਜਨਾ ਜਿਹੜੀ ਹੈ ਉਹ ਬਣਾਈ ਔਰ ਉਹਨਾਂ ਡਾਕੂਮੈਂਟਸ ਦੇ ਮੁਤਾਬਕ ਉਹ ਇੰਦਰਾ ਗਾਂਧੀ ਨੂੰ ਬਹੁਤ ਪਸੰਦ ਆਈ ਸੀ ਜੀ। ਔਰ ਇਸ ਭੇਦ ਦੇ ਬਾਹਰ ਆਉਣ ਤੋਂ ਬਾਅਦ ਔਰ ਡਾਕੂਮੈਂਟਸ ਦੇ ਬਾਹਰ ਆਉਣ ਤੋਂ ਬਾਅਦ ਸਿੱਖਾਂ ਦੇ ਵਿੱਚ ਬੜੀ ਜ਼ਬਰਦਸਤ ਰੋਸ ਦੀ ਲਹਿਰ ਉੱਠੀ ਜੀ। ਥਾਂ ਥਾਂ ਤੇ ਇਸ ਦੀ ਨਿਖੇਧੀ ਕੀਤੀ ਗਈ ਇੰਗਲੈਂਡ ਸਰਕਾਰ ਦੇ ਇਸ ਵਰਤਾਰੇ ਦੀ ਜੀ। ਔਰ ਇਸ ਗੱਲ ਨੂੰ ਭਾਂਪਦੇ ਆ ਕਿਉਂਕਿ ਅੰਗਰੇਜ਼ਾਂ ਦਾ ਸਾਡੇ ਨਾਲ ਪਿਛਲੇ ਲਗਭਗ 200 ਸਾਲ ਦਾ ਵਾਹ ਹੈ। 1802 ਦੇ ਵਿੱਚ ਪਹਿਲੀ ਵਾਰ ਸਿੱਖਾਂ ਦੇ ਨਾਲ ਉਹਨਾਂ ਨੇ ਅੰਮ੍ਰਿਤਸਰ ਦੇ ਮੁਕਾਮ ਦੇ ਉੱਤੇ ਪਹਿਲੀਆਂ ਉਹਨਾਂ ਦੀਆਂ ਮੀਟਿੰਗਸ ਹੋਈਆਂ। 1809 ਦੀ ਸੰਧੀ ਹੋਈ ਜੀ। ਉਸ ਤੋਂ ਪਹਿਲਾਂ ਵੀ ਮਾਲਵੇ ਦੇ ਸਿੱਖ ਰਾਜਿਆਂ ਨਾਲ ਉਹਨਾਂ ਦਾ ਇੰਟਰੈਕਸ਼ਨ ਸੀ। ਸੋ ਜ਼ਾਹਰ ਹੈ ਵੀ ਉਹ 200 ਸਾਲ ਤੋਂ ਸਿੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਜੀ। ਔਰ ਇਸ ਦੇ ਮੱਦੇਨਜ਼ਰ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਫੌਰਨ 48 ਘੰਟੇ ਦੇ ਵਿੱਚ ਆਪਣੇ ਕੈਬਨਿਟ ਸੈਕਟਰੀ ਦੇ ਲੈਵਲ ਦੇ ਉੱਤੇ ਇਸ ਦੀ ਇਨਕੁਆਇਰੀ ਜਾਂ ਪੜਤਾਲ ਕਰਨ ਦਾ ਹੁਕਮ ਦਿੱਤਾ ਜੀ। ਪਿਛਲੇ ਕੱਲ ਇੰਗਲੈਂਡ ਦੇ ਵਿਦੇਸ਼ ਸਕੱਤਰ ਮਿਸਟਰ ਵਿਲੀਅਮ ਹੇਗ ਨੇ ਉਸ ਇਨਕੁਆਇਰੀ ਦੀ ਜਿਹੜੀ ਰਿਪੋਰਟ ਹੈ ਜਾਂ ਰਿਪੋਰਟ ਤਾਂ ਅਜੇ ਵੇਰਵੇ ਸਹਿਤ ਨਹੀਂ ਦੇਖੀ ਗਈ ਪਰ ਉਸ ਦੇ ਉੱਤੇ ਉਹਨੇ ਹਾਊਸ ਆਫ ਕਾਮਨਸ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਜੀ। ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ 200 ਫਾਈਲਾਂ ਤੇ 23,000 ਦਸਤਾਵੇਜ਼ਾਂ ਦੀ ਘੋਖ ਤੋਂ ਬਾਅਦ ਇਸ ਨਤੀਜੇ ਦੇ ਉੱਤੇ ਪਹੁੰਚੇ ਕਿ ਫਰਵਰੀ 1984 ਦੇ ਵਿੱਚ SSA ਦਾ ਇੱਕ ਸਪੈਸ਼ਲ ਅਫਸਰ ਜੀ ਜਿਹੜਾ ਉਹ ਦਿੱਲੀ ਗਿਆ ਸੀ। ਉਸ ਨੇ ਇੰਡੀਅਨ ਸਪੈਸ਼ਲ ਜਿਹੜੇ ਆ ਗਰੁੱਪ ਹੈ ਇੰਟੈਲੀਜੈਂਸ ਦਾ, ਉਹਨਾਂ ਦੇ ਅਫਸਰਾਂ ਨਾਲ ਮਿਲ ਕੇ ਦਰਬਾਰ ਸਾਹਿਬ ਕੰਪਲੈਕਸ ਦੀ ਰੇਕੀ ਕੀਤੀ ਸੀ। ਰੇਕੀ ਕਰਨਾ ਹੁੰਦਾ ਹੈ ਕਿ ਜਦੋਂ ਤੁਸੀਂ ਸਾਰਾ ਦੇਖਦੇ ਹੋ ਕਿੱਥੇ ਕੀ ਹੈ 17 ਫਰਵਰੀ ਨੂੰ। ਔਰ ਉਸ ਤੋਂ ਬਾਅਦ ਉਹਨੇ ਜਿਹੜੀ ਇੱਕ ਪਲਾਨ ਤਿਆਰ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਜੀ ਫੌਜੀ ਜਿਹੜਾ ਹਮਲਾ ਹੈ ਉਹ ਲਾਸਟ ਸਾਧਨ ਹੋਣਾ ਚਾਹੀਦਾ ਪਰ ਉਹਨੇ ਜਿਹੜਾ ਇਹ ਐਡਵਾਈਸ ਕੀਤਾ ਸੀ ਕਿ ਹੈਲੀਕਾਪਟਰਾਂ ਦੀ ਮਦਦ ਨਾਲ ਔਰ ਸਪੈਸ਼ਲ ਕਮਾਂਡੋਆਂ ਦੀ ਮਦਦ ਨਾਲ ਜਿਹੜਾ ਇਸ ਆਪਰੇਸ਼ਨ ਨੂੰ ਕਰਨਾ ਚਾਹੀਦਾ। ਸੋ ਇਹ ਗੱਲ ਉਹਨੇ ਹੁਣ ਔਨ ਰੈਕਰਡ ਹੈ ਵੀ ਪਹਿਲਾਂ ਤਾਂ ਸੀ ਕਿ ਜੀ ਡਾਕੂਮੈਂਟ ਝੂਠੇ ਨੇ, ਅਸਲੀ ਨੇ, ਨਕਲੀ ਨੇ, ਇਹ ਕਿਉਂਕਿ ਕੁਝ ਲੋਕ ਇਸ ਕਿਸਮ ਦੀ ਗੱਲਬਾਤ 'ਚ ਜ਼ਿਆਦਾ ਸਵਾਦ ਲੈਂਦੇ ਨੇ। ਪਰ ਹੁਣ ਇੱਕ ਗੱਲ ਤਾਂ ਇਸ ਇੰਕਸ਼ਾਫ ਤੋਂ ਬਾਅਦ ਸਪਸ਼ਟ ਹੈ ਕਿ ਇੰਗਲੈਂਡ ਦੀ ਹਕੂਮਤ ਨੇ ਭਾਰਤ ਦੇ ਨਾਲ ਇਸ ਘੱਲੂਘਾਰੇ ਨੂੰ ਕਰਾਉਣ ਦੇ ਵਿੱਚ ਐਡਵਾਈਜ਼ਰੀ ਰੋਲ, ਇਹਨਾਂ ਦੇ ਕਹਿਣ ਮੁਤਾਬਕ ਐਡਵਾਈਜ਼ਰੀ ਅਦਾ ਕੀਤਾ ਜੀ। ਹੁਣ ਇਹਦੇ 'ਚ ਜਿਹੜਾ ਮਿਸਿੰਗ ਲਿੰਕ ਹੈ ਉਹ ਇਹ ਹੈ ਕਿ ਉਸ ਨੇ ਇਹ ਕਿਹਾ ਕਿ ਵੀ ਜਿਹੜਾ ਮਿਲਟਰੀ ਆਪਰੇਸ਼ਨ ਦਾ ਕੀ ਖਾਕਾ ਸੀ ਜਾਂ ਉਹਦੇ ਨਾਲ ਸੰਬੰਧਿਤ ਹੋਰ ਕੀ ਚੀਜ਼ ਸੀ, ਉਹਨੇ ਕਿਹਾ ਜੀ 2009 ਦੇ ਵਿੱਚ ਮਿਲਟਰੀ ਨੇ ਉਹ ਸਾਰੀਆਂ ਫਾਈਲਾਂ ਸਾੜ ਦਿੱਤੀਆਂ ਜਿਹੜੀਆਂ ਅੱਡ-ਅੱਡ ਆਪਰੇਸ਼ਨਾਂ ਨਾਲ ਸੰਬੰਧਿਤ ਸੀ ਔਰ ਉਹਨਾਂ ਦੇ ਵਿੱਚ ਉਹ ਫਾਈਲ ਵੀ ਸਾੜ ਦਿੱਤੀ ਗਈ ਜਿਹਦੇ 'ਚ ਉਹਦੇ ਵੇਰਵੇ ਨੇ। ਸੋ ਇਹ ਇੱਕ ਬਿਲਕੁਲ ਸਫੇਦ ਝੂਠ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਹੁਣ ਕਵਰ ਅਪ ਕੀਤਾ ਉਹਨਾਂ ਨੇ ਕਿ ਫਰਦਰ ਡੈਮੇਜ ਨਾ ਹੋਏ। ਜਿਹੜੇ ਡਾਕੂਮੈਂਟ ਸਾਹਮਣੇ ਆਏ ਸੀ ਉਹਨਾਂ 'ਚ ਜ਼ਾਹਰ ਸੀ ਕਿ ਉਹਨੇ ਐਡਵਾਈਸ ਮਦਦ ਮੰਗੀ ਮਾਰਗਰੇਟ ਥੈਚਰ ਤੋਂ, ਇੰਦਰਾ ਗਾਂਧੀ ਨੇ ਉਹਨੇ ਭੇਜੀ, ਉਹਨੂੰ ਦੋਨੋਂ ਹੀ ਹੋਮ ਮਿਨਿਸਟਰੀ ਔਰ ਫੋਰਨ ਮਿਨਿਸਟਰੀ ਦੇ ਲੈਟਰ ਸੀ, ਉਹ ਤਾਂ ਡਿਨਾਈ ਨਹੀਂ ਸੀ ਹੋ ਸਕਦੇ। ਲੇਕਿਨ ਹੁਣ ਉਹਨਾਂ ਨੇ ਕਵਰ ਅਪ ਕਰਦੇ ਆ ਕਿਹਾ ਜੀ ਜਿਹੜੀਆਂ ਡੀਟੇਲਸ ਨੇ ਉਹ 2009 ਦੇ ਵਿੱਚ ਉਹ ਫਾਈਲ ਜਿਹੜੀ ਹੈ ਅਸੀਂ ਡਿਸਟਰੋਏ ਕਰ ਦਿੱਤੀ ਹੈ ਬਾਕੀ ਆਪਰੇਸ਼ਨਸ ਦੀ ਫਾਈਲਸ ਦੇ ਨਾਲ ਜੀ। ਦੂਸਰਾ ਝੂਠ ਜਿਹੜਾ ਉਹਨੇ ਬੋਲਿਆ ਕਿ ਜੀ ਇਸ ਐਡਵਾਈਜ਼ਰੀ ਦਾ ਇਹ ਪਿਓਰ ਐਡਵਾਈਸ ਸੀ
ਔਰ ਇਹਦਾ ਕੋਈ ਹਥਿਆਰਾਂ ਦੇ ਜਾਂ ਵਪਾਰਕ ਆਦਾਨ ਪ੍ਰਦਾਨ ਦੇ ਨਾਲ ਕੋਈ ਇਹਦਾ ਲਾਗਾ ਦੇਗਾ ਨਹੀਂ ਸੀ। ਇਹ ਉਸ ਤੋਂ ਵੀ ਵੱਡਾ ਝੂਠ ਹੈ ਜੀ। ਔਰ ਅਸੀਂ ਸਮਝਦੇ ਹਾਂ ਵੀ ਜਿਵੇਂ ਨੈਪੋਲੀਅਨ ਬੋਨਾਪਾਰਟ, ਫਰਾਂਸ ਦਾ ਮਹਾਨ ਜਨਰਲ, ਜਿਹਨੇ ਬ੍ਰਿਟਿਸ਼ ਨੂੰ ਕਈ ਥਾਂ ਜਿਹੜਾ ਉਹਨਾਂ ਦਾ ਨੱਕ ਜ਼ਮੀਨ ਤੇ ਰਗੜਿਆ, ਇਹ ਵੱਖਰੀ ਗੱਲ ਹੈ ਵੀ ਵਾਟਰਲੂ ਦੀ ਲੜਾਈ ਦੇ ਵਿੱਚ ਉਹ ਫਾਈਨਲੀ ਹਾਰਿਆ। ਉਹਨੇ ਇੱਕ ਵਾਰ ਕਿਹਾ ਸੀ ਕਿ ਬ੍ਰਿਟਨ ਇਜ਼ ਦਾ ਕੰਟਰੀ ਆਫ ਸ਼ਾਪਕੀਪਰਸ, ਕਿ ਇਹ ਦੁਕਾਨਦਾਰਾਂ ਦਾ ਦੇਸ਼ ਹੈ। ਸੋ ਅਸੀਂ ਸਮਝਦੇ ਹਾਂ ਵੀ ਅੰਗਰੇਜ਼ ਬਾਣੀਏ ਨੇ ਹਿੰਦੂ ਬਾਣੀਏ ਦੇ ਨਾਲ ਜਿਹੜਾ ਭਾਰਤ ਨੂੰ ਜਿਹਦੇ ਹਵਾਲੇ, ਗਾਂਧੀ ਵੀ ਆਫ ਕੋਰਸ ਬਾਣੀਆ ਬੈਕਗ੍ਰਾਉਂਡ ਚੋਂ ਆਇਆ ਸੀ, ਔਰ ਅੱਜ ਵੀ ਇੰਗਲੈਂਡ ਦੀ ਸਭ ਤੋਂ ਜ਼ਿਆਦਾ ਟ੍ਰੇਡ ਹੈ ਭਾਰਤ ਦੇ ਨਾਲ ਪਿਛਲੇ 66 ਸਾਲ ਤੋਂ ਹੀ ਹੈ। ਸੋ ਉਹਨਾਂ ਨੇ ਜਿਸ ਚਲਾਕੀ ਦੇ ਨਾਲ ਉਹ ਰਾਜ ਭਾਗ ਇੱਕ ਉਹਨਾਂ ਦੇ ਹਿੰਦੂ ਬਾਣੀਆਂ ਦੇ ਹਵਾਲੇ ਕੀਤਾ, ਔਰ ਉਸੇ ਨੂੰ ਹੀ ਅੱਗੇ ਤੋਰਦਿਆਂ ਉਹਨਾਂ ਨੇ ਆਪਣੀ ਬਣਕ ਡੀਲ ਬਣਾਈ ਜੀ। ਜਿਹੜੇ ਉਹਨਾਂ ਦੇ ਥਰਡ ਰੇਟ ਜਹਾਜ਼, ਉਹ ਜਗੁਆਰ ਹੋਣ, ਕੋਈ ਹੋਰ ਇਕਵਿਪਮੈਂਟ ਜਿਹੜੀ ਪਹਿਲਾਂ ਰਿਜੈਕਟ ਕਰ ਚੁੱਕੀ ਸੀ 1983 ਦੇ ਵਿੱਚ ਇੰਡੀਅਨ ਡਿਫੈਂਸ ਵਾਲਿਆਂ ਦੀ ਜਿਹੜੀਆਂ ਐਕਸਪਰਟ ਕਮੇਟੀਜ਼ ਸੀ, ਉਹ ਉਹਨਾਂ ਨੇ ਸੈੱਲ ਕੀਤੀਆਂ ਔਰ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਰੋਲ ਅਦਾ ਕੀਤਾ। ਸੋ ਹੁਣ ਇਹ ਜਿਹੜੀ ਗੱਲ ਹੈ, ਇਸ ਦੇ ਉੱਤੇ ਸਿੱਖਾਂ ਨੇ ਰਿਐਕਟ ਕੀਤਾ। ਅਸੀਂ ਵੇਟ ਕਰ ਰਹੇ ਹਾਂ ਕਿ ਇੰਗਲੈਂਡ ਦੀਆਂ ਸਿੱਖ ਆਰਗੇਨਾਈਜੇਸ਼ਨਸ ਹੁਣ ਇਸ ਤੋਂ ਬਾਅਦ, ਕਿਉਂਕਿ ਪਹਿਲਾਂ ਤਾਂ ਸਿੱਖਸ ਫਾਰ ਜਸਟਿਸ ਨੇ ਬੀਤੇ ਸੋਮਵਾਰ ਨੂੰ ਪ੍ਰੋਟੈਸਟ ਰੱਖੇ ਹੋਏ ਸੀ, ਇੱਥੇ ਵੀ ਰੱਖਿਆ ਸੀ ਬ੍ਰਿਟਿਸ਼ ਐਮਬੈਸੀ ਦੇ ਬਾਹਰ, ਲੇਕਿਨ ਇੰਗਲੈਂਡ ਦੀਆਂ ਸਿੱਖ ਆਰਗੇਨਾਈਜੇਸ਼ਨਾਂ ਦਾ ਕਹਿਣਾ ਸੀ ਜੀ ਅਜੇ ਕਾਹਲੀ ਨਾ ਕਰੋ, ਸਾਨੂੰ ਦੇਖ ਲੈਣ ਦਿਓ ਵੀ ਅਸੀਂ ਕੀ ਕਰਨਾ। ਸੋ ਉਹਨਾਂ ਨੇ ਕੈਂਸਲ ਕੀਤਾ ਇਸ ਨੂੰ। ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਉੱਥੋਂ ਦੀਆਂ ਸਿੱਖ ਜਥੇਬੰਦੀਆਂ, ਜ਼ਾਹਰ ਹੈ BBC ਰਿਪੋਰਟਿੰਗ ਹੈ ਕਿ ਲਾਰਡ ਇੰਦਰਜੀਤ ਸਿੰਘ ਜਿਹੜੇ ਹਾਊਸ ਆਫ ਲਾਰਡਸ ਨੇ, ਉਹਨਾਂ ਨੇ ਇਹਦੇ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਜਿਹੜਾ ਇੱਕ ਅੱਧਾ MP ਬੈਠਾ ਉੱਥੇ ਉੱਪਲ ਕੋਈ, ਉਹਨੇ ਤਾਂ ਜਿਹੜਾ ਉਹ ਬੜਾ ਗਾਰਡਡ ਜਿਹਾ ਰਿਸਪੌਂਸ ਹੈ ਜੀ ਕਿ ਹੁਣ ਸਿੱਖਾਂ ਨੂੰ ਦੀ ਤਸੱਲੀ ਹੋ ਜਾਣੀ ਚਾਹੀਦੀ ਜੇ। ਸਾਰੇ ਜਿਹੜੇ ਕਿ ਪਾਰਟੀਆਂ ਦੇ ਨਾਲ ਸੰਬੰਧਿਤ ਹੁੰਦੇ ਨੇ ਜੀ। ਪੰਜਾਬ ਦੇ ਵਿੱਚ ਵੀ ਇਸ ਦਾ ਤਿੱਖਾ ਰਿਐਕਸ਼ਨ ਹੈ ਇਸ ਸਾਰੇ ਮੁੱਦੇ ਤੇ, ਔਰ ਸਾਨੂੰ ਵੀ ਪੁੱਛਿਆ ਗਿਆ ਕਿ ਹੁਣ ਇਸ ਤੋਂ ਬਾਅਦ ਕੀ ਇਹਦੇ ਤੇ ਹੋਣਾ ਚਾਹੀਦਾ। ਅਸੀਂ ਇਹਦੇ ਬਾਰੇ ਪਹਿਲੇ ਦਿਨ ਤੋਂ ਹੀ, ਜਦੋਂ ਪਹਿਲੇ ਡਾਕੂਮੈਂਟ ਆਏ, ਬੜੇ ਸਪਸ਼ਟ ਸੀ ਕਿ ਇਸ ਦੇ ਬਾਰੇ ਫੁੱਲ ਓਪਨ ਪਬਲਿਕ ਇਨਕੁਆਇਰੀ ਇਹ ਮੰਗ ਹੋਣੀ ਚਾਹੀਦੀ ਹੈ ਇੰਗਲੈਂਡ ਦੇ ਸਿੱਖਾਂ ਦੀ। ਗਲੋਬਲ ਸਿੱਖ, ਕਿਉਂਕਿ ਇਕੱਲਾ ਇੰਗਲੈਂਡ ਦੇ ਸਿੱਖਾਂ ਨਾਲ ਗੱਲ ਸੰਬੰਧਿਤ ਨਹੀਂ ਹੈ, 30 ਮਿਲੀਅਨ ਸਿੱਖ ਕੌਮ ਦਾ ਇਹਦੇ 'ਚ ਸੰਬੰਧ ਹੈ। ਹੁਣ ਉਹ ਬਰਤਾਨੀਆ ਦਾ ਪ੍ਰਧਾਨ ਮੰਤਰੀ ਜਾਂ ਉਹਨਾਂ ਦਾ ਵਿਦੇਸ਼ ਸਕੱਤਰ ਕਹੇ, ਵਿਦੇਸ਼ ਮੰਤਰੀ, ਕਿ ਜੀ ਇਹ ਬੜਾ ਮਿਨੀਮਲ ਰੋਲ ਸੀ, ਇਸ ਲਈ ਜੂਨ 84 ਤਾਂ ਉਹਨਾਂ ਨੇ ਫੋਲੋ ਨਹੀਂ ਸੀ, ਬਹੁਤ ਘੱਟ ਐਡਵਾਈਸ ਕੀਤਾ। ਇਹ ਇਵੇਂ ਹੀ ਹੈ ਜਿਵੇਂ ਕੋਈ ਕਹਿ ਕੇ ਦੇਖੇ ਯਹੂਦੀਆਂ ਨੂੰ ਕਿ ਜੀ ਮੈਂ ਹੋਲੋਕੌਸਟ ਦੇ ਵਿੱਚ ਵੱਡਾ ਰੋਲ ਨਹੀਂ ਅਦਾ ਕੀਤਾ, ਮੇਰਾ ਰੋਲ ਤਾਂ ਨਿੱਕਾ ਜਿਹਾ ਸੀ। ਫਿਰ ਉਹ ਯਹੂਦੀ ਦੱਸਣਗੇ ਵੀ ਨਿੱਕੇ ਰੋਲ ਦਾ ਕੀ ਮਤਲਬ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਲਈ ਫੁੱਲ ਪਬਲਿਕ ਇਨਕੁਆਇਰੀ ਜਿਹੜੀ ਹੈ ਉਹਦੀ ਹੋਣੀ ਚਾਹੀਦੀ ਹੈ, ਤਾਂ ਕਿ ਬਾਕੀ ਫੈਕਟਸ ਵੀ ਬਾਹਰ ਆਣ ਜੀ। ਔਰ ਦੂਸਰੀ ਗੱਲ ਅਸੀਂ ਸਮਝਦੇ ਹਾਂ ਵੀ ਜਿਹੜੇ ਸਿੱਖ ਅਟਾਰਨੀ ਵੱਡੇ ਵੱਡੇ ਬੈਠੇ ਨੇ ਇੰਗਲੈਂਡ ਦੇ ਵਿੱਚ ਦੂਸਰੀਆਂ ਥਾਵਾਂ ਤੇ, ਉਹਨਾਂ ਨੂੰ ਇਹ ਪ੍ਰੂਵ ਕਰਨਾ ਚਾਹੀਦਾ ਕਿ ਅੰਤਰਰਾਸ਼ਟਰੀ ਅਦਾਲਤਾਂ ਦੇ ਵਿੱਚ, ਇੰਟਰਨੈਸ਼ਨਲ ਕੋਰਟਸ ਦੇ ਵਿੱਚ, ਕ੍ਰਿਮੀਨਲ ਕੋਰਟਸ ਖਾਸ ਤੌਰ ਤੇ ਇਸ ਕੇਸ ਨੂੰ ਲਿਜਾਣ ਦੇ ਲਈ ਕੀ ਕਰਨਾ ਲੋੜੀਂਦਾ ਹੈ। ਔਰ ਇਸ ਦੀ ਪੋਸੀਬਿਲਿਟੀ ਨੂੰ ਦੇਖਦੇ ਹਾਂ, ਇਹਦੇ ਲਈ ਇਹ ਸਾਰੀਆਂ ਉੱਚ ਸਰਕਾਰਾਂ, ਭਾਰਤ ਸਰਕਾਰ, ਇੰਗਲੈਂਡ ਸਰਕਾਰ, ਕਿਸੇ ਹੋਰ ਦਾ ਵੀ ਰੋਲ ਆਉਂਦਾ ਹੈ, ਉਹਨਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਜੀ ਜੀ। ਦੂਸਰਾ ਇੰਕਸ਼ਾਫ, ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਪੁੱਤਰੀ ਡਾਕਟਰ ਗੁਰਦੀਪ ਕੌਰ ਨੇ PTC ਚੈਨਲ ਜਿਹੜਾ ਬਾਦਲਕਿਆਂ ਦਾ ਹੈ, ਬਾਦਲ ਦੇ ਟੱਬਰ ਦਾ ਹੈ, ਉਸ ਦੇ ਉੱਤੇ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕੀਤਾ। ਉਸ ਨੇ, ਕਿਉਂਕਿ ਡਾਕਟਰ ਗੁਰਦੀਪ ਕੌਰ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ, ਰਾਸ਼ਟਰਪਤੀ ਭਵਨ 'ਚ ਦਿੱਲੀ ਆਪਣੇ ਪਿਤਾ ਦੇ ਨਾਲ ਹੀ ਰਹਿੰਦੇ ਸੀ ਜੀ। ਐਜੂਕੇਟਿਡ ਕੁਆਲੀਫਾਈਡ ਡਾਕਟਰ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਸ ਦੀ ਇਹ ਚਸ਼ਮਦੀਦ ਗਵਾਹ ਵੀ ਹੈ। ਪਰ ਇੰਨੀ ਦੇਰ 29 ਸਾਲ ਤਾਂ ਇਹ ਨਹੀਂ ਬੋਲੀ। ਹੁਣ ਕਿਉਂਕਿ ਉੱਥੇ ਆਸ ਹੁੰਦੀ ਹੈ ਜੀ ਜਿਹੜੇ ਸਾਰੇ ਉੱਚ ਅਹੁਦਿਆਂ ਤੋਂ ਵੀ ਰਿਟਾਇਰ ਹੁੰਦੇ ਨੇ ਜਾਂ ਮਰ ਜਾਂਦੇ ਨੇ ਕਿ ਜੀ ਸਰਕਾਰ ਜਾਂ ਪਾਰਟੀ ਉਹਨਾਂ ਨੂੰ ਕਿਤੇ ਰੀਹੈਬਿਲਿਟੇਟ ਕਰੇ। ਮੇਰਾ ਖਿਆਲ ਹੈ ਵੀ ਕਾਂਗਰਸੀਆਂ ਨੇ ਪੁੱਛਿਆ ਨਹੀਂ ਹੈ ਇਹਨੂੰ ਜਾਂ ਉਹਦੇ ਹੋਰ ਨੂੰ ਵੀ, ਤੇ ਹੁਣ ਇਹ ਬਾਦਲ ਦਲ ਵੱਲ ਝੁਕੇ ਲੱਗਦੇ ਨੇ। ਔਰ ਐਨ ਇਸ ਮੌਕੇ ਤੇ ਜਦੋਂ ਰਾਹੁਲ ਗਾਂਧੀ ਮੰਨ ਚੁੱਕਾ ਹੈ ਕਿ ਕੁਝ ਕਾਂਗਰਸੀਆਂ ਦਾ ਰੋਲ ਸੀ, ਉਹ ਤਾਂ ਹਰ ਇੱਕ ਨੂੰ ਹੀ ਪਤਾ ਸੀ ਮੰਨਣ ਨਾ ਮੰਨਣ ਨਾਲ ਕੀ ਫਰਕ ਪੈਂਦਾ ਹੈ। ਪਰ ਅਸੀਂ ਸਮਝਦੇ ਹਾਂ ਵੀ ਹੁਣ ਡਾਕਟਰ ਗੁਰਦੀਪ ਕੌਰ ਜਾਂ ਉਹਦੇ ਟੱਬਰ ਦੇ ਹੋਰ ਜੀਵ ਵੀ ਹੋਣਗੇ, ਉਹਨਾਂ ਨੇ ਦੇਖ ਲਿਆ ਵੀ ਕਾਂਗਰਸ ਨੂੰ ਤਾਂ ਪਿਓ ਨੇ ਸਾਡੇ ਨੇ ਨਿਚੋੜ ਲਿਆ ਸੀ, ਉੱਥੋਂ ਦਾ ਪ੍ਰੈਜ਼ੀਡੈਂਟ ਬਣਾਤਾ ਉਹਨਾਂ ਨੇ, ਹੋਰ ਕੀ ਬਣਾਉਣਾ ਸੀ, ਤੇ ਸਾਨੂੰ ਸ਼ਾਇਦ ਇੱਥੋਂ ਕੋਈ ਬੁਰਕੀ ਪੈ ਜਾਏ ਜੀ। ਸੋ ਉਹਦੇ 'ਚ ਵੀ ਉਸ ਇੰਟਰਵਿਊ ਦੇ ਵਿੱਚ ਜਿਹੜੇ ਉਹਨੇ ਦੋ ਗੱਲਾਂ ਕਹੀਆਂ ਕਿ ਜੀ ਜੂਨ 84 ਦੇ ਘੱਲੂਘਾਰੇ ਬਾਰੇ ਵੀ, ਅੱਛਾ ਉਹਦੇ 'ਚ ਦਿਲਚਸਪ ਗੱਲ ਹੈ, ਉਹ ਬਾਰ-ਬਾਰ ਆਪਣੇ ਪਿਓ ਨੂੰ ਉਹ ਆਦਮੀ ਕਹਿ ਰਹੀ ਹੈ ਕਿ ਉਸ ਆਦਮੀ ਨੂੰ ਇਹ ਪਤਾ ਨਹੀਂ ਸੀ। ਹੁਣ ਇਹ ਪਤਾ ਨਹੀਂ ਉਹਨੂੰ ਪਤਾ ਨਹੀਂ ਸਾਹਮਣੇ ਵੀ ਉਹ ਆਦਮੀ ਕਹਿੰਦੇ ਸੀ ਪਿਤਾ ਜੀ ਨੇ, ਨਹੀਂ ਤਾਂ ਕਿਸੇ ਵੀ ਬੱਚੀ ਜਾਂ ਬੱਚੇ ਲਈ ਆਪਣੇ ਬਾਪ ਲਈ ਸ਼ਬਦ ਡੈਡੀ, ਫਾਦਰ,
ਪਾਪਾ ਜੀ, ਪਿਤਾ ਜੀ, ਇਹੀ ਸ਼ਬਦ ਆਉਂਦੇ ਨੇ। ਜੀ ਪਰ ਉਹਨੇ ਘੱਟੋ ਘੱਟ 15 ਵਾਰ ਉਹ ਆਦਮੀ ਕਿਹਾ। ਉਹ ਜਿਹੜਾ ਮੈਨੂੰ ਬੁਰਾ ਵੀ ਲੱਗਾ, ਭਾਵੇਂ ਚਲੋ ਬੰਦੇ ਨੇ ਵੀ ਬੜਾ ਜਿਹੜਾ ਉਹ ਕਾਇਰਾਨਾ ਕੰਮ ਕੀਤਾ ਹੈ, ਔਰ ਜਿਹਦੀ ਹਮੇਸ਼ਾ ਪੰਥ ਦੇ ਵਿੱਚ ਇੱਕ ਉਹਦਾ ਇੱਕ ਕਾਲੀ ਭੇਡ ਵਾਂਗ ਉਹਨੂੰ ਦੇਖਿਆ ਜਾਏਗਾ ਜ਼ੈਲ ਸਿੰਘ ਨੂੰ। ਜੀ ਪਰ ਉਹਨੇ ਬੜੀ ਮਾਸੂਮੀਅਤ ਦੇ ਨਾਲ ਆਪਣੇ ਪਿਓ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਉਹਨੂੰ ਤਾਂ ਪਤਾ ਹੀ ਨਹੀਂ ਸੀ, ਘੱਲੂਘਾਰੇ ਵੇਲੇ ਵੀ ਨਹੀਂ ਸੀ ਪਤਾ। ਉਹਦੇ ਜਦੋਂ ਜਾ ਕੇ ਆਇਆ ਉਹਦੀਆਂ ਅੱਖਾਂ 'ਚ ਅਥਰੂ ਸੀ। ਔਰ ਨਵੰਬਰ 84 ਵੇਲੇ ਵੀ ਜਦੋਂ ਉਹਦੀ ਆਪਣੀ ਗੱਡੀ ਦੇ ਉੱਤੇ ਕਿਸੇ ਨੇ ਕੋਈ ਕੱਪੜਾ ਬਾਲ ਕੇ ਸੁੱਟਿਆ, ਜਦੋਂ 31 ਅਕਤੂਬਰ ਨੂੰ ਨਿਕਲਿਆ ਇੰਦਰਾ ਗਾਂਧੀ ਨੂੰ ਦੇਖ ਕੇ ਏਮਸ ਤੋਂ, ਕਿਸੇ ਨੇ ਸ਼ਾਇਦ ਵੱਟਾ ਵੀ ਮਾਰਿਆ, ਇਹ ਉਹਦੇ ਸ਼ਬਦ ਨੇ, ਕਿਸੇ ਨੇ ਸ਼ਾਇਦ ਪਹਿਲਾਂ ਵੱਟੇ ਮਾਰੇ ਨੇ। ਔਰ ਉਹਨੇ ਕਿਹਾ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਫੋਨ ਕਰਦਾ ਰਿਹਾ, ਉਹਦਾ ਫੋਨ ਹੀ ਕਿਸੇ ਨੇ ਨਹੀਂ ਚੁੱਕਿਆ ਪਹਿਲੇ 24 ਘੰਟੇ। ਔਰ ਕਈ ਵਾਰੀ ਜੇ ਫੋਨ ਮਿਲ ਵੀ ਜਾਂਦਾ ਸੀ ਤਾਂ ਉਹ ਡਿਸਕਨੈਕਟ ਹੋ ਜਾਂਦਾ ਸੀ। ਜੀ ਸੋ ਜ਼ਾਹਰ ਹੈ ਜਿਹੜਾ ਉਸਨੇ ਇਹ ਕਹਿਣ ਦਾ ਕਿ ਉਹਦਾ ਬਹੁਤ ਦੁੱਖ ਸੀ ਉਹਨੂੰ, ਮੇਰੇ ਉਸ ਆਦਮੀ ਨੂੰ, ਕਿ ਵੀ ਇਹ ਕੀ ਹੋਇਆ ਮੇਰੀ ਕੌਮ ਦੇ ਨਾਲ। ਪਰ ਕਿਉਂਕਿ ਉਹਦੇ ਫਰਜ਼ ਦੇਸ਼ ਪ੍ਰਤੀ ਵੀ ਸੀ, ਉਹਦੇ ਫਰਜ਼ ਕੌਮ ਪ੍ਰਤੀ ਵੀ ਸੀ, ਉਹਨੂੰ ਹਰਮੰਦਰ ਸਾਹਿਬ ਤੋਂ ਹੀ ਸਭ ਕੁਝ ਮਿਲਿਆ ਸੀ ਉਸ ਆਦਮੀ ਨੂੰ, ਉਹ ਬੜਾ ਦੁਖੀ ਸੀ। ਤੇ ਫਿਰ ਉਹਨਾਂ ਨੇ ਪੁੱਛਿਆ ਜੀ ਫਿਰ ਅਸਤੀਫਾ ਕਿਉਂ ਨਹੀਂ ਦਿੱਤਾ? ਉਹਨੇ ਕਿਹਾ ਜੀ ਉਹਨੇ ਸੋਚਿਆ ਉਸ ਆਦਮੀ ਨੇ ਜੇ ਅਸਤੀਫਾ ਦੇ ਦੇਗਾ ਫਿਰ ਜਿਹੜੀ ਉਹ ਫੌਜ ਦਾ ਮੁਖੀ ਹੈ, ਸਿੱਖਾਂ ਦਾ ਹੋਰ ਵੀ ਨੁਕਸਾਨ ਹੋਏਗਾ, ਫੌਜੀਆਂ ਦਾ ਨੁਕਸਾਨ ਹੋਏਗਾ, ਇਸ ਲਈ ਉਹਨੇ ਅਸਤੀਫਾ ਨਹੀਂ ਦਿੱਤਾ। ਹੁਣ ਇਹ ਸਾਰੇ ਚੋਂ ਕਈਆਂ ਨੇ ਇੱਕ ਹੋਰ ਉਹਨਾਂ ਦਾ ਹੀ ਦੁਮਛੱਲਾ ਹੈ ਜਿਹੜਾ ਉਹਦਾ ਪ੍ਰੈਸ ਸੈਕਟਰੀ ਵੀ ਸੀ ਪ੍ਰੈਜ਼ੀਡੈਂਟ ਹਾਊਸ, ਤਰਲੋਚਨ ਸਿੰਘ ਜੀ। ਪਹਿਲਾਂ ਜਦੋਂ ਚੀਫ ਮਿਨਿਸਟਰ ਸੀ ਜ਼ੈਲ ਸਿੰਘ, ਉਦੋਂ ਵੀ ਉਹਦਾ PR ਮੈਨ ਸੀ, ਹਾਲਾਂਕਿ ਹੋਰ ਵੀ ਦਲਾਲੀ ਕਰਦਾ ਸੀ ਉਹ। ਮੈਂ ਹੁਣ ਇਸ ਐਡਰੈਸ ਸਿਸਟਮ ਤੋਂ ਕਹਿ ਨਹੀਂ ਸਕਦਾ ਵੀ ਕਾਹਦੇ ਲਈ ਉਹਨੂੰ ਰੱਖਿਆ ਹੋਇਆ ਸੀ ਜੀ। ਉਹ ਵੀ ਫਿਰ ਉਸ PTC ਦੀ ਡਿਸਕਸ਼ਨ ਤੋਂ ਬਾਅਦ ਆਇਆ ਇੱਕ ਹੋਰ ਕੋਰਸਪੋਂਡੈਂਟ ਦੇ ਨਾਲ ਕਿ ਜੀ ਅੱਜ ਕਮਾਲ ਕਰਤੀ ਡਾਕਟਰ ਗੁਰਦੀਪ ਕੌਰ ਨੇ, ਉਹਨਾਂ ਨੇ ਇਤਿਹਾਸ ਸੱਚਾ ਸਾਬਤ ਕਰਤਾ, ਉਹਨਾਂ ਨੇ ਇਹ ਕਰਤਾ ਉਹ ਕਰਤਾ। ਹੁਣ ਇਹੀ ਤਰਲੋਚਨ ਸਿੰਘ ਪਹਿਲਾਂ ਕਾਂਗਰਸ ਦਾ ਝੂਠਾ ਖਾਂਦਾ ਰਿਹਾ, ਜ਼ੈਲ ਸਿੰਘ ਦੇ ਨਾਲ ਚੰਬੜਿਆ ਰਿਹਾ, ਫਿਰ ਜਿਹੜਾ ਉਹ BJP ਔਰ ਬਾਦਲ ਦਲ ਦੇ ਨਾਲ ਹੈ, ਅੱਜ ਕੱਲ BJP ਦੀ ਮਦਦ ਨਾਲ ਲੋਕ ਦਲ ਦੇ ਉੱਥੋਂ ਹਰਿਆਣੇ ਚੋਂ ਵੀ ਰਿਹਾ ਜੀ, ਰਾਜ ਸਭਾ ਦਾ ਮੈਂਬਰ। ਔਰ ਇਹਨੇ ਸਭ ਤੋਂ ਪਹਿਲਾਂ ਉੱਤਰਾਖੰਡ ਬਣਾਉਣ ਦੀ ਹਮਾਇਤ ਕੀਤੀ ਸੀ ਕਿ ਜੀ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਹੈ, ਇਹ ਤਾਂ ਸਿੱਖ ਤਾਂ ਉੱਥੇ ਬਹੁਤ ਫਾਇਦੇ 'ਚ ਰਹਿਣਗੇ। ਔਰ ਹਰ ਜਦੋਂ ਕੋਈ ਕੰਮ ਹੁੰਦਾ ਇਹ ਦਲਾਲ ਜਿਹੜਾ ਇਹਨੂੰ ਹਕੂਮਤਾਂ ਵਰਤਦੀਆਂ ਨੇ, ਪਰ ਇਹ ਮੀਡੀਆ ਦਾ ਮਾਹਿਰ ਹੈ, ਖਬਰ ਹਮੇਸ਼ਾ ਲਵਾ ਲੈਂਦਾ। ਅਜੀਤ ਦੇ ਵਿੱਚ ਵੀ ਇੰਟਰਵਿਊ ਛਪੇ ਹੁੰਦੇ ਨੇ, ਖਬਰਾਂ ਵੀ ਹੁੰਦੀਆਂ, ਮੈਂ ਆਹ ਕਰਤਾ ਮੈਂ ਉਹ ਕਰਤਾ, ਪਰ ਇਹ ਦਲਾਲ ਹੈ ਸ਼ੁਰੂ ਤੋਂ, ਪਹਿਲੇ ਦਿਨ ਤੋਂ। ਹੁਣ ਇਹਦੇ 2-3 ਐਸਪੈਕਟ ਨੇ। ਸਾਨੂੰ ਵੀ ਅੱਜ ਇੱਕ ਇੰਟਰਵਿਊ 'ਚ ਕਿਸੇ ਨੇ ਪੁੱਛਿਆ ਕਿ ਜੀ ਇਸ ਇੰਟਰਵਿਊ ਬਾਰੇ ਤੁਸੀਂ ਡਾਕਟਰ ਗੁਰਦੀਪ ਕੌਰ ਦੇ ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਕਿਹਾ ਜੀ ਮਨਮੋਹਨ ਸਿੰਘ ਦੀਆਂ 3 ਬੇਟੀਆਂ ਨੇ, ਮੈਂ ਤਾਂ ਹੁਣ 20 ਸਾਲ ਬਾਅਦ ਇੱਕ ਇੰਟਰਵਿਊ ਹੋਰ ਸੋਚਦਾ ਜਿਹੜਾ ਉਹਦੀਆਂ 3 ਬੇਟੀਆਂ 'ਚੋਂ ਇੱਕ ਬੇਟੀ ਦੇਗੀ ਜਿਹੜੀ ਕਹੇਗੀ ਜੀ ਕਿ ਮੇਰਾ ਪਿਤਾ ਡਾਕਟਰ ਮਨਮੋਹਨ ਸਿੰਘ ਉਹ ਆਪਣੀ ਸਾਡੀ ਮਾਂ ਗੁਰਸ਼ਰਨ ਕੌਰ ਦੇ ਕੋਲ ਆ ਕੇ ਰੋਜ਼ਾਨਾ ਰੋਜ਼ ਰਾਤ ਨੂੰ ਰੋਂਦਾ ਸੀ ਅੱਖਾਂ ਭਰ ਕੇ, ਤੇ ਉਹ ਕਹਿੰਦਾ ਸੀ ਕਿ ਮੇਰੀ ਕੋਈ ਪੇਸ਼ ਨਹੀਂ ਜਾਂਦੀ, ਵੀ ਮੈਨੂੰ ਤਾਂ ਕੋਈ ਨਹੀਂ ਪੁੱਛਦਾ ਹੈ, ਜੋ ਚਲਾ ਰਹੀ ਹੈ ਸੋਨੀਆ ਗਾਂਧੀ ਚਲਾ ਰਹੀ ਹੈ, ਮੈਂ ਤਾਂ ਜਗਦੀਸ਼ ਟਾਈਟਲ ਨੂੰ ਨਹੀਂ ਕੱਢ ਸਕਿਆ ਕਾਂਗਰਸ ਚੋਂ, ਮੈਂ ਤਾਂ ਜਗਦੀਸ਼ ਟਾਈਟਲ ਦੀ ਫਾਈਲ ਵੀ ਬੰਦ ਸੱਜਣ ਕੁਮਾਰ ਦੀ ਕਰਵਾਤੀ CBI ਤੋਂ ਉਹਨਾਂ ਨੇ ਜੀ, ਮੈਂ ਬਿਲਕੁਲ ਬੇਬਸ ਸੀ। ਮੈਂ ਕਿਹਾ ਇਹ ਐਗਜ਼ੈਕਟਲੀ ਇਵੇਂ ਹੀ ਹੈ ਕਿ ਤੁਸੀਂ ਰਾਜ ਸੱਤਾ ਦਾ ਪੂਰਾ ਆਨੰਦ ਮਾਣੋ, ਲੁੱਟੋ, ਆਪਣੀ ਕੌਮ ਦਾ ਘਾਣ ਕਰੋ। ਔਰ ਮੈਂ ਕਿਹਾ ਲੋਕਾਂ ਦੀ ਯਾਦਾਸ਼ ਘੱਟ ਹੁੰਦੀ ਹੈ। ਜਦੋਂ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਕਾਂਗਰਸ ਨੇ ਨੋਮੀਨੇਟ ਕੀਤਾ ਸੀ ਜੀ, ਅਜੇ ਬਣਿਆ ਨਹੀਂ ਸੀ, ਤੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਪੁੱਛਿਆ ਇੱਕ ਪੱਤਰਕਾਰ ਨੇ ਕਿ ਜੀ ਤੁਸੀਂ ਰਾਸ਼ਟਰਪਤੀ ਬਣ ਕੇ ਕੀ ਕਰੋਗੇ ਜੀ, तो ਉਹਦਾ ਬਿਆਨ ਸੀ ਜੀ मैं तो नेहरू खानदान का झाड़ू बरदार हूं कि मैं तो झाड़ू देण वाला नेहरू खानदान ਦਾ, ਜੋ ਮੈਨੂੰ ਕਹਿਣਗੇ ਮੈਂ ਤਾਂ ਝਾੜੂ ਬਰਦਾਰ ਹੈ, ਮੇਰੀ ਕੀ ਹੈਸੀਅਤ ਹੈ ਜੀ। ਸੋ ਇਹੀ ਜ਼ੈਲ ਸਿੰਘ ਹੋਮ ਮਿਨਿਸਟਰ ਬਣ ਕੇ ਵੀ ਝਾੜੂ ਹੀ ਦਿੰਦਾ ਰਿਹਾ ਨਹਿਰੂ ਕਿਆਂ ਦੇ ਟੱਬਰ ਚ ਘਰ ਚ, ਤੇ ਰਾਸ਼ਟਰਪਤੀ ਬਣ ਕੇ ਵੀ ਝਾੜੂ ਹੀ ਦਿੱਤਾ। ਹੁਣ ਝਾੜੂ ਬਰਦਾਰਾਂ ਤੋਂ ਤਾਂ ਨਾ ਕੋਈ ਸਲਾਹ ਲੈਂਦਾ ਤੇ ਨਾ ਉਹਨਾਂ ਨੂੰ ਕੋਈ ਸਲਾਹ ਦਿੰਦਾ ਜੀ। ਸੋ ਇਸ ਗੱਲ ਦਾ ਰਿਗਰੈਟ ਸ਼ੋ ਕਰਨਾ ਕਿ ਜੀ ਉਹਨੂੰ ਪੁੱਛਿਆ ਨਹੀਂ, ਉਹਨੂੰ ਦੱਸਿਆ ਨਹੀਂ, ਉਹ ਤਾਂ ਪਹਿਲਾਂ ਹੀ ਝਾੜੂ ਬਰਦਾਰ ਸੀ ਜੀ। ਔਰ ਇਹ ਕਹਿਣਾ ਅੱਜ ਇੱਕ ਹੋਰ ਸਧਾਰਨ ਸੱਜਣ ਹੀ ਕਹਿ ਰਹੇ ਸੀ, ਕਹਿੰਦੇ ਚਲੋ ਇਹ ਵੀ ਦਲੀਲ ਮੰਨ ਲਓ ਇਹਦੀ ਬੀਬੀ ਦੀ ਕਿ ਜੀ ਜੂਨ 84 ਦੇ ਹਮਲੇ ਤੋਂ ਬਾਅਦ ਉਹਨੇ ਇੱਕਦਮ ਅਸਤੀਫਾ ਨਹੀਂ ਦਿੱਤਾ। ਉਹਨੇ ਕਿਹਾ ਜੀ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦੀ ਸਹੁੰ ਕਿਹਨੇ ਚੁਕਾਈ ਹੈ ਜੀ। ਹਾਲਾਂਕਿ ਸੀਨੀਅਰ ਪ੍ਰਣਾਬ ਮੁਖਰਜੀ ਦੂਜੇ ਲੋਕ ਸੀ, ਨੇ ਆਊਟ ਆਫ ਦਾ ਵੇ ਜਾ ਕੇ ਉਹਨੂੰ ਸਹੁੰ ਚੁਕਾਈ। ਉਹਨੇ ਕਿਹਾ ਜੀ ਇਹਨਾਂ ਲਈ ਤਾਂ ਜ਼ਿੰਮੇਵਾਰ ਹੀ ਜ਼ੈਲ ਸਿੰਘ ਹੈ ਜਿਹਨੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ। ਜੇ ਉਸ ਦੀ ਥਾਂ ਤੇ ਸੀਨੀਅਰ ਮੋਸਟ ਜਿਹੜਾ ਕਿਸੇ ਨੂੰ ਬਣਾਇਆ ਹੁੰਦਾ, ਇਹ ਟੱਬਰ ਦਾ ਨਾ ਹੁੰਦਾ, ਸਿੱਖਾਂ ਦਾ ਨੁਕਸਾਨ ਨਾ ਹੁੰਦਾ। ਦੂਜੀ ਗੱਲ ਇਹ ਸਧਾਰਨ ਲੋਕਾਂ ਦੀ ਗੱਲ ਹੈ। ਦੂਜੀ ਉਹਨਾਂ ਨੇ ਕਹੀ ਕਿ ਜੀ ਚਲੋ ਮੰਨ ਲਓ ਇਹਦੀ ਦਲੀਲ ਕਿ ਜੀ ਉਦੋਂ ਅਸਤੀਫਾ ਇਸ ਲਈ ਨਹੀਂ ਦਿੱਤਾ ਹੈ, ਹਫ਼ਤਾ ਬਾਅਦ ਦੇ ਦਿੰਦਾ, ਮਹੀਨੇ ਬਾਅਦ ਦੇ ਦਿੰਦਾ, ਔਰ ਉਦੋਂ ਕਾਰਨ ਦੱਸਦਾ ਕਿ ਜੀ ਮੈਂ
ਜਿਹੜਾ ਹੈ ਇਸ ਲਈ ਦਿੱਤਾ ਵੀ ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ ਕਿ ਮੇਰੀ ਕੌਮ ਦੇ ਪਵਿੱਤਰ ਥਾਂ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲੇ ਔਰ ਮੇਰੇ ਹਜ਼ਾਰਾਂ ਜਿਹੜੇ ਕੌਮ ਦੇ ਲੋਕ ਨੇ ਉਹ ਦਿੱਲੀ ਔਰ ਭਾਰਤ ਭਰ ਦੇ ਵਿੱਚ ਮਾਰੇ ਗਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਇਸ ਕਿਸਮ ਦੇ ਦੁਮ ਛੱਲੇ ਕਿਸਮ ਦੇ ਲੋਕ ਨੇ, ਉਹ ਜ਼ੈਲ ਸਿੰਘ ਹੋਏ, ਮਨਮੋਹਨ ਸਿੰਘ ਹੋਏ, ਪ੍ਰਕਾਸ਼ ਸਿੰਘ ਬਾਦਲ ਹੋਏ, ਕੱਲ ਨੂੰ ਕੋਈ ਹੋਰ ਆ ਜਾਏ, ਕਿਸੇ ਦੇ ਠੱਪਾ ਕਾਂਗਰਸ ਦਾ, ਕਿਸੇ ਦੇ ਅਕਾਲੀਆਂ ਦਾ, ਇਹ ਆਪਣੀ ਜ਼ਮੀਰ ਵੇਚ ਕੇ ਜਿਹੜਾ ਉਹਨਾਂ ਨੂੰ ਜੁਆਇਨ ਕਰਦੇ ਨੇ, ਜਿਹੜੇ ਕਿ ਉਹਨਾਂ ਦੀਆਂ ਹੀ ਕੌਮਾਂ ਦਾ ਘਾਣ ਕਰਦੇ ਨੇ ਜਿਸ ਚੋਂ ਆਏ ਹੁੰਦੇ ਨੇ ਜੀ। ਸੋ ਇਹ ਕੁਹਾੜੀ ਦੇ ਦਸਤੇ ਨੇ। ਸੋ ਗਿਆਨੀ ਜ਼ੈਲ ਸਿੰਘ ਵੀ ਬੜਾ ਕਨਵੀਨੀਐਂਟਲੀ ਕੁਹਾੜੀ ਦਾ ਦਸਤਾ ਬਣਿਆ ਇੰਦਰਾ ਗਾਂਧੀ ਦੇ ਹੱਥਾਂ 'ਚ ਆਪਣੀ ਕੌਮ ਦਾ ਘਾਣ ਕਰਵਾਉਣ ਦੇ ਲਈ। ਮਨਮੋਹਨ ਸਿੰਘ ਅੱਜ ਫੇਰ ਕਾਂਗਰਸ ਦੇ ਹੱਥਾਂ 'ਚੋਂ ਕੁਹਾੜੀ ਦਾ ਦਸਤਾ ਬਣਿਆ ਤੇ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਜਿਹੜੀ ਹੈ ਅੱਗੋਂ ਅੱਜ ਫੇਰ ਉਹਨਾਂ ਦੇ ਸੈਂਟਰਲ ਏਜੰਸੀਆਂ ਦੇ ਹੱਥਾਂ 'ਚ ਕੁਹਾੜੀ ਦਾ ਦਸਤਾ ਹੈ ਜਿਹੜੇ ਕਿ ਆਪਣੀ ਕੌਮ ਦਾ ਘਾਣ ਕਰਵਾ ਰਹੇ ਨੇ। ਸੋ ਇਹ ਇਹਨਾਂ ਨੂੰ ਇਸ ਕੈਟਾਗਰੀ 'ਚ ਹੀ ਦੇਖਿਆ ਜਾਣਾ ਚਾਹੀਦਾ ਕਿ ਉਸ ਨੂੰ ਮੈਂ ਜਦੋਂ ਇਹਦੀ ਮੌਤ ਹੋਈ ਸੀ ਜ਼ੈਲ ਸਿੰਘ ਦੀ ਤਾਂ ਮੈਂ ਇੱਕ ਰਾਈਟ ਅਪ ਕੀਤਾ ਸੀ ਕਿ ਜ਼ੈਲ ਤੋਂ ਜ਼ਲੀਲ ਤੱਕ ਦਾ ਸਫ਼ਰ। ਸੋ ਇਹ ਉਹ ਲੋਕ ਨੇ ਜਿਹੜੇ ਦੁਨੀਆ ਤੋਂ ਜ਼ਲੀਲ ਹੋ ਕੇ ਜਾਂਦੇ ਨੇ, ਇਤਿਹਾਸ ਦੇ ਵਿੱਚ ਕਲੰਕਿਤ ਹੁੰਦੇ ਨੇ ਔਰ ਜੋ ਮਰਜ਼ੀ ਉਹਨਾਂ ਦੇ ਮੁੜ ਕੇ ਟੱਬਰਾਂ ਵਾਲੇ ਜਾਂ ਉਹਨਾਂ ਦੇ ਅੱਗੋਂ ਜਿਨ੍ਹਾਂ ਨੇ ਉਹਨਾਂ ਦਾ ਝੂਠਾ ਜਾਂ ਉਹਨਾਂ ਦੇ ਟੁਕੜੇ ਖਾਦੇ ਹੁੰਦੇ ਨੇ ਉਹਨੂੰ ਜਸਟੀਫਾਈ ਕਰਨ। ਇਹ ਕਦੇ ਜਸਟੀਫਿਕੇਸ਼ਨ ਨਹੀਂ ਹੁੰਦੀ ਕਿ ਇੱਕ ਸਿੱਖ ਪ੍ਰਾਈਮ ਮਿਨਿਸਟਰ ਹੋਏ ਔਰ ਜੋ ਸਿੱਖਾਂ ਦੇ ਨਾਲ ਵਾਪਰਿਆ ਉਸ ਦੀਆਂ ਫਾਈਲਾਂ ਬੰਦ ਕਰਕੇ ਬੈਠਾ ਹੋਏ, ਇੱਕ ਸਿੱਖ ਪ੍ਰੈਜ਼ੀਡੈਂਟ ਹੋਏ ਔਰ ਉਸ ਦੇ ਥੱਲੇ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੋਏ ਔਰ ਉਹ ਪ੍ਰੈਜ਼ੀਡੈਂਟ ਫੌਜਾਂ ਦਾ ਵੀ ਕਮਾਂਡਰ ਇਨ ਚੀਫ ਹੋਏ ਔਰ ਉਹ ਦਿੱਲੀ 'ਚ ਬੈਠਾ ਹੋਏ। ਉਸੇ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਨੇ ਜਿਉਂਦੇ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ ਜਾਣ। ਉਹ ਕਹੋ ਜੀ ਮੈਂ ਉਹ ਤਾਂ ਅੱਖਾਂ 'ਚ ਅਥਰੂ ਭਰ ਲੈਂਦੇ ਸੀ। ਇਹ ਜਿਹੜੀ ਹੈ ਬਿਲਕੁਲ ਨਾ ਕਾਬਲੇ ਮੁਆਫੀ ਐਕਟ ਔਰ ਇਤਿਹਾਸ ਨੇ ਇਹਨਾਂ ਨੂੰ ਕਦੇ ਮੁਆਫ ਨਹੀਂ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।